व्यूअर्स फिर दुबारा तुहाडा स्वागत है प्रोग्राम सच्चो सच विच जी। डॉक्टर साहब सवाल जवाब दे सैक्शन विच साडे दर्शਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ ਬੇਸ਼ੱਕ ਇਹ ਸੈਚਰਡੇ ਸੀ 12 ਜੁਲਾਈ, ਪਰ ਮੈਂ ਜ਼ਰੂਰ ਮੈਂਸ਼ਨ ਕਰਨਾ ਚਾਹਾਂਗਾ ਕਿ ਸਾਡੇ ਮੌਜੂਦਾ ਸੰਘਰਸ਼ ਦੇ ਯੋਧੇ ਜਨਰਲ ਲਾਭ ਸਿੰਘ ਦਾ ਸ਼ਹੀਦੀ ਦਿਨ ਸੀ ਜੀ। ਜਨਰਲ ਲਾਭ ਸਿੰਘ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਖਾਲਿਸਤਾਨ ਦੀ ਸਟਰਗਲ 'ਚ। 82-83 ਪੀਰੀਅਡ 'ਚ 82 ਸ਼ਾਇਦ ਸੰਤ ਪਿੰਡਾਂ ਵਾਲਿਆਂ ਦੇ ਸੰਪਰਕ 'ਚ ਆਏ, ਪੰਜਾਬ ਪੁਲਿਸ 'ਚ ਨੌਕਰੀ ਕਰਦੇ ਸਨ, ਪਰ ਆਪਣੇ ਘਰ ਦਾ ਮੋਹ ਛੱਡ ਕੇ ਇਸ ਪਾਸੇ ਲੱਗੇ। ਜੂਨ 84 'ਚ ਜੂਝੇ ਅੰਦਰ, ਫਿਰ ਗ੍ਰਿਫਤਾਰ ਹੋਏ, ਜੋਧਪੁਰ ਜੇਲ੍ਹ 'ਚ ਰਹੇ, ਜਲੰਧਰ ਕਚਹਿਰੀਆਂ 'ਚ ਪੇਸ਼ੀ ਲਈ ਲਿਆਂਦਿਆਂ ਉਹਨਾਂ ਨੂੰ ਭਾਈ ਮਨਬੀਰ ਸਿੰਘ ਚਹੇੜੂ, ਜਨਰਲ ਹਰੀ ਸਿੰਘ ਜਿਹੜੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ ਸੀ, ਉਹ ਛੁਡਾ ਕੇ ਲੈ ਗਏ ਜੀ। ਔਰ ਫਿਰ ਉਹਨਾਂ ਨੇ ਕਾਫੀ ਜਿਹੜਾ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ। ਅੱਜ ਦੇ ਦਿਨ ਟਾਂਡੇ ਦੇ ਨੇੜੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਔਰ ਮੈਂ ਬਹੁਤ ਵਾਰੀ ਚਲੋ ਜਿਹੜੇ ਇਕੱਲੇ ਕਾਰੇ ਪਰ ਜਵਾਨੀ ਦੇ ਵਿੱਚ ਨਿਕਲੇ ਸੰਘਰਸ਼ ਕੁਰਬਾਨ ਹੋਏ ਉਹਨਾਂ ਨੂੰ ਤਾਂ ਅਸੀਂ ਸੈਲਿਊਟ ਕਰਦੇ ਹੀ ਹਾਂ, ਪਰ ਮੈਂ ਸਮਝਦਾ ਵੀ ਜਦੋਂ ਜਨਰਲ ਲਾਭ ਸਿੰਘ ਇਸ ਪਾਸੇ ਆਏ, ਵਿਆਹੁਤਾ ਸਨ, ਉਹਨਾਂ ਦੀ ਸਿੰਘਣੀ, 2 ਬੱਚੇ, ਪ੍ਰਦੀਪ ਸਿੰਘ, ਰਾਜੇਸ਼ਵਰ ਸਿੰਘ, ਉਹ ਹੁਣ ਨਿਊਯਾਰਕ 'ਚ ਰਹਿੰਦੇ ਨੇ ਜੀ। ਲੇਕਿਨ ਜਦੋਂ ਕੌਮ ਦਾ ਦਰਦ, ਕੌਮ ਦੀ ਪੀੜ ਆਈ, ਫਿਰ ਪਰਿਵਾਰ ਨਜ਼ਰ ਨਹੀਂ ਆਇਆ, ਫਿਰ ਸਭ ਕੁਛ ਤਿਆਗ ਕੇ ਇਸ ਪਾਸੇ ਤੁਰੇ। ਸੋ ਉਹਨਾਂ ਦੇ ਪਿੰਡ ਵੀ, ਕਿਉਂਕਿ ਉਹਨਾਂ ਦਾ ਸੰਬੰਧ ਪੰਜਵੜ ਨਾਲ ਹੈ, ਉੱਥੇ ਭੋਗ ਪਾਇਆ ਗਿਆ। ਕਾਫੀ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੀ ਸਿੰਘਣੀ, ਬੱਚੇ ਉਸ ਸਮਾਗਮ ਦੇ ਵਿੱਚ ਉੱਥੇ ਗਏ ਹੋਏ ਨੇ ਜੀ। ਲੇਕਿਨ ਜਿਹੜਾ ਮੈਂ ਸਮਝਦਾ ਕਿ ਵੀ ਇਸ ਕਿਸਮ ਦੀ ਜਿਹੜੀ ਕੁਰਬਾਨੀ ਹੈ, ਗ੍ਰਸਤੀ ਹੋ ਕੇ ਫਿਰ ਸਾਰਾ ਕੁਝ ਛੱਡ ਕੇ ਆਪਣਾ ਆਪ ਕੌਮ ਨੂੰ ਦੇਣਾ, ਇਹ ਸੌਖਾ ਕੰਮ ਨਹੀਂ ਹੈ ਜੀ। ਬਿਲਕੁਲ 1848 ਦੇ ਵਿੱਚ ਜਿਹੜਾ 15 ਮਈ ਦਾ ਦਿਨ ਜਿਹੜਾ ਸੀ, ਉਹ ਮਹਾਰਾਣੀ ਜਿੰਦਾਂ ਦਾ ਆਖਰੀ ਦਿਨ ਸੀ ਪੰਜਾਬ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੂੰ ਬਨਾਰਸ ਲਿਜਾਇਆ ਗਿਆ, ਜਾਮਾ ਤਲਾਸ਼ੀ ਲਈ ਗਈ ਔਰ 50 ਲੱਖ ਰੁਪਏ ਦੇ ਗਹਿਣੇ ਔਰ ਲੱਖਾਂ ਰੁਪਏ ਉਹਨਾਂ ਦੇ ਮਹਾਰਾਣੀ ਜਿੰਦਾਂ ਦੇ ਖੋਹ ਲਏ ਗਏ। ਔਰ ਅੱਜ ਦਾ ਦਿਨ ਸੀ ਜਦੋਂ ਕਿ ਉਹਨਾਂ ਨੂੰ ਬਹੁਤ ਅਪਮਾਨਿਤ ਕਰਕੇ ਤਲਾਸ਼ੀ ਲਈ ਗਈ, ਜਿਹਦਾ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਮਹਾਰਾਣੀ ਜਿੰਦਾਂ ਨੇ ਜੀ। 1948 ਦੇ ਵਿੱਚ ਪੈਪਸੂ ਸਟੇਟ ਜਿਹੜੀ ਹੈ ਉਹ ਪਟੇਲ ਨੇ ਬਾਕੀ ਸਾਰੀਆਂ ਨੂੰ 6 ਸਟੇਟਾਂ ਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਕਲਸੀਆਂ, ਮਲੇਰਕੋਟਲਾ ਮਿਲਾ ਕੇ ਪੈਪਸੂ ਸਟੇਟ ਡਿਕਲੇਅਰ ਕੀਤੀ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1799 ਦੇ ਵਿੱਚ ਫਰਾਂਸ ਦੇ ਵਿੱਚ ਇਨਕਲਾਬ ਦੀ ਸ਼ੁਰੂਆਤ ਹੋਈ। 1798 ਦੇ ਵਿੱਚ ਸੈਡੀਸ਼ੀਅਸ ਐਕਟ ਅਮਰੀਕਾ ਨੇ ਪਾਸ ਕੀਤਾ, ਜਿਹਦੇ 'ਚ ਇਹ ਸੀ ਕਿ ਕੋਈ ਵੀ ਫਾਲਸ, ਸਕੈਂਡਲਸ ਐਂਡ ਮੈਲੀਸ਼ੀਅਸ ਰਾਈਟਿੰਗ ਗੌਰਮੈਂਟ ਦੇ ਅਗੇਂਸਟ ਨਹੀਂ ਹੋ ਸਕਦੀ। ਬਾਅਦ 'ਚ ਉਹਨੂੰ ਸੁਪਰੀਮ ਕੋਰਟ ਨੇ ਫਸਟ ਅਮੈਂਡਮੈਂਟ ਦੇ ਥੱਲੇ ਰੱਦ ਕਰ ਦਿੱਤਾ ਜੀ। ਪੈਰਿਸ ਦੇ ਲੋਕਾਂ ਨੇ 1799 'ਚ ਜਿਹੜਾ ਹੈ ਉਹ, ਜਿਵੇਂ ਮੈਂ ਕਿਹਾ ਵੀ ਇਨਕਲਾਬ ਦੀ ਸ਼ੁਰੂਆਤ ਕੀਤੀ, ਪਰ ਪਹਿਲਾ ਕੰਮ ਉਹਨਾਂ ਨੇ ਕੀਤਾ ਕਿ ਬੋਸਟਾਈਲ ਜੇਲ੍ਹ 'ਤੇ ਹਮਲਾ ਕਰਕੇ ਬਹੁਤ ਸਾਰੇ ਕੈਦੀ ਛੁਡਾ ਲਏ। 1845 ਦੇ ਵਿੱਚ ਨਿਊਯਾਰਕ ਦੇ ਵਿੱਚ ਇੱਕ ਬੜੀ ਭਿਆਨਕ ਅੱਗ ਲੱਗੀ, 1000 ਦੇ ਕਰੀਬ ਘਰ ਸੜੇ ਔਰ ਬਹੁਤ ਸਾਰੇ ਲੋਕ ਮਾਰੇ ਗਏ। 1850 ਦੇ ਵਿੱਚ ਪਹਿਲਾ ਜਿਹੜਾ ਰੈਫਰੀਜਰੇਟਰ ਅੱਜ ਹਰ ਘਰ 'ਚ ਹੈ, ਲੇਕਿਨ ਪਹਿਲਾ ਪਬਲਿਕ ਡੈਮੋਨਸਟ੍ਰੇਸ਼ਨ ਰੈਫਰੀਜਰੇਟਰ ਦਾ 1850 ਦੇ ਵਿੱਚ ਹੋਇਆ। 1933 ਦੇ ਵਿੱਚ ਜਰਮਨ ਨੇ, ਇਹ ਨਾਜ਼ੀਆਂ ਦੇ ਕੰਟਰੋਲ 'ਚ ਸੀ, ਉਹਨਾਂ ਨੇ ਕਿਹਾ ਜੀ ਕਿ ਜਿਹੜੀਆਂ ਹੈਰੀਡਿਟਰੀ ਬਿਮਾਰੀਆਂ ਨੇ, ਤੁਰੀਆਂ ਆਉਂਦੀਆਂ ਨੇ, ਉਹਨਾਂ ਦੇ ਮਰੀਜ਼ ਸਾਰੇ ਮਾਰ ਦਿਓ ਔਰ ਉਹਨਾਂ ਨੂੰ ਜਿਹੜੀ ਸਟੈਰਲਾਈਜ਼ ਕਰ ਦਿਓ, ਜਿਹੜੇ ਅੱਗੋਂ ਔਰਤਾਂ ਨੂੰ ਜਿਹੜਾ ਉਹਨਾਂ ਦੀ ਸਟੈਰਲਾਈਜੇਸ਼ਨ ਕਰ ਦਿਓ ਕਿ ਅੱਗੇ ਬੱਚੇ ਨਾ ਜੰਮਣ। ਅਤੇ 1958 ਦੇ ਵਿੱਚ ਇਰਾਕ ਦੇ ਵਿੱਚ ਮਿਲਟਰੀ ਕੂ ਹੋਇਆ ਔਰ ਸਦਾਮ ਹੁਸੈਨ ਨੇ ਅੱਜ ਦੇ ਦਿਨ ਪਾਵਰ ਜਿਹੜੀ ਹੈ ਅਖਤਿਆਰ ਕੀਤੀ ਜੀ। ਔਰ ਕਿਵੇਂ ਫਿਰ ਉਹ ਅਮਰੀਕਾ ਦਾ ਹੱਥ ਠੋਕਾ ਰਿਹਾ ਔਰ ਫਿਰ ਕਿਵੇਂ ਅਮਰੀਕਾ ਨੇ ਡਿਸਟਰੋਏ ਕੀਤਾ, ਅੱਜ ਇਰਾਕ ਦਾ ਕੀ ਹਾਲ ਹੈ ਜੀ ਜੀ, ਇਹਦੇ ਲਈ ਇਹ ਪੱਛਮੀ ਤਾਕਤਾਂ ਜ਼ਿੰਮੇਵਾਰ ਨੇ ਜੀ। ਡਾਕਟਰ ਸਾਹਿਬ, ਸਾਡਾ ਅੱਜ ਦਾ ਸਵਾਲ ਹੈ, ਬੀਜੇਪੀ ਦੇ ਨਾਲ ਸੰਬੰਧਿਤ ਪੱਤਰਕਾਰ ਵਿਦ ਪ੍ਰਤਾਪ ਵੈਦਿਕ ਵੱਲੋਂ ਪਾਕਿਸਤਾਨ ਵਿੱਚ ਹਾਫਿਜ਼ ਸਈਦ ਨਾਲ, ਜਿਸ ਨੂੰ ਕਿ ਅਮਰੀਕਾ ਤੇ ਭਾਰਤ ਨੇ ਅੱਤਵਾਦੀ ਗਰਦਾਨਿਆ ਹੋਇਆ ਹੈ, ਕੀਤੀ ਗਈ ਮੁਲਾਕਾਤ ਨੂੰ ਲੈ ਕੇ ਭਾਰਤੀ ਪਾਰਲੀਮੈਂਟ ਵਿੱਚ ਕਾਫੀ ਸ਼ੋਰ ਸ਼ਰਾਬਾ ਹੋਇਆ। ਕੀ ਹੈ ਇਸ਼ੂ ਡਾਕਟਰ ਸਾਹਿਬ? ਦੇਖੋ, ਇਹ ਜਿਹੜਾ ਪੱਤਰਕਾਰ ਹੈ, ਇਹ ਜਿਹਨੂੰ ਯੋਗਾ ਗੁਰੂ ਕਰਕੇ ਪ੍ਰਚਾਰਿਆ ਜਾਂਦਾ ਹੈ, ਸਵਾਮੀ ਰਾਮਦੇਵ ਉਹਦਾ ਸੱਜਾ ਹੱਥ ਹੈ ਜੀ। ਅਮਿਤ ਸ਼ਾਹ ਔਰ ਨਰਿੰਦਰ ਮੋਦੀ ਦੇ ਵੀ ਬੜਾ ਨੇੜੇ ਹੈ। ਹੁਣ ਇੱਕ ਪਾਸੇ ਔਰ ਇਹ ਕੀ ਚੱਲ ਰਿਹਾ ਅੰਦਰੂਨੀ, ਕਿਸ ਕਿਸਮ ਦੀ ਇਹਨਾਂ ਦੀ ਦੌੜ ਹੈ ਵੀ ਇੱਕ ਪਾਸੇ ਤਾਂ ਇਹਨਾਂ ਨੇ ਪੂਰਾ ਮੁਸਲਮਾਨਾਂ ਦੇ ਖਿਲਾਫ ਔਰ ਜਿਵੇਂ ਈਵਨ ਉਹਨਾਂ ਦੇ ਧਾਰਮਿਕ ਵਿਅਕਤੀਆਂ ਦੇ ਖਿਲਾਫ ਕਿਹੋ ਜਿਹਾ ਪ੍ਰੋਪੇਗੈਂਡਾ ਇਹ ਕਰਦੇ ਨੇ। ਦੂਸਰੇ ਪਾਸੇ ਹੁਣ ਜੇ ਇਹੀ ਮੁਲਾਕਾਤ ਕਿਸੇ ਸਿੱਖ ਨੇ ਕੀਤੀ ਹੁੰਦੀ ਹਾਫਿਜ਼ ਸਈਦ ਦੇ ਨਾਲ, ਜਿਹਨੂੰ ਇਹ ਇੰਡੀਅਨ ਕਹਿੰਦੀ ਹੈ ਇੰਟੈਲੀਜੈਂਸ ਔਰ ਉਹਨਾਂ ਦੀ ਹੋਮ ਮਿਨਿਸਟਰੀ, ਕਿ ਜੀ ਜਿਹੜੇ ਬੰਬਈ ਦੇ ਵਿੱਚ ਹੋਏ ਕਾਂਡ ਹੋਇਆ ਬੰਬਈ 'ਚ,
ਜਿਹਨੂੰ ਆਪਣਾ 9/11 ਕਹਿੰਦੇ ਨੇ, ਵੀ ਉਹਦਾ ਮਾਸਟਰਮਾਈਂਡ ਹਾਫਿਜ਼ ਸਈਦ ਸੀ। ਜੀ ਹੁਣ ਜਿਹੜਾ ਬੀਜੇਪੀ ਦਾ RSS ਦਾ ਪੱਤਰਕਾਰ ਹੈ ਉਹ ਤਾਂ ਉਹਦੇ ਨਾਲ ਮੁਲਾਕਾਤ ਕਰ ਸਕਦਾ ਹੈ, ਪਰ ਦੂਸਰੇ ਪਾਸੇ ਜੇ ਇਹੀ ਮੁਲਾਕਾਤ ਕਿਸੇ ਸਿੱਖ ਜਰਨਲਿਸਟ ਨੇ ਕੀਤੀ ਹੁੰਦੀ, ਕਿਸੇ ਮੁਸਲਮਾਨ ਪੱਤਰਕਾਰ ਨੇ ਕੀਤੀ ਹੁੰਦੀ, ਕਿਸੇ ਈਸਾਈ ਨੇ ਕੀਤੀ ਹੁੰਦੀ, ਤੇ ਦੇਸ਼ ਧਰੋਹ ਦਾ ਕੇਸ ਬਣਾ ਕੇ ਵਾਪਸ ਆਉਣ ਦੇ ਉੱਤੇ ਜੇਲ੍ਹ ਦੇ ਵਿੱਚ ਤੁੰਨਿਆ ਹੁੰਦਾ। ਪਰ ਉਹਨੂੰ ਡਿਫੈਂਡ ਕਰ ਰਹੇ ਨੇ ਕਿ ਜੀ ਇਹ ਪੱਤਰਕਾਰ ਹੈ ਜੀ, ਉਹ ਕਿਸੇ ਨੂੰ ਵੀ ਮਿਲ ਸਕਦਾ। ਔਰ ਇਸ ਇਸ਼ੂ ਨੂੰ ਲੈ ਕੇ ਇੰਡੀਅਨ ਪਾਰਲੀਮੈਂਟ ਦੇ ਵਿੱਚ ਕਾਫੀ ਸ਼ੋਰ ਸ਼ਰਾਬਾ ਹੋਇਆ। ਇਹ ਵੀ ਕਿਹਾ ਗਿਆ ਕਿ ਕੀ ਇਹ ਕੋਈ ਨਰਿੰਦਰ ਮੋਦੀ ਦਾ ਮੈਸੇਂਜਰ ਬਣ ਕੇ ਗਿਆ, ਕੋਈ ਸਰਕਾਰੀ ਤੌਰ ਤੇ ਗੱਲਬਾਤ ਉਹਦੇ ਨਾਲ ਸ਼ੁਰੂ ਕੀਤੀ ਹੈ ਜਾਂ ਕੀ ਹੈ। ਪਰ ਇਹ ਗੱਲ ਸਾਬਤ ਕਰਦੀ ਹੈ ਵੀ ਇੱਕ ਪਾਸੇ ਜਦੋਂ ਉਹੀ ਗੱਲ ਕੋਈ ਬਿਆਨ, ਜੇ ਈਵਨ ਕਸ਼ਮੀਰ ਦਾ ਚੀਫ ਮਿਨਿਸਟਰ ਉਮਰ ਅਬਦੁੱਲਾ ਇਹ ਕਹਿੰਦਾ ਜੀ ਕਸ਼ਮੀਰੀਆਂ ਦਾ ਹੀ ਕਿਸਮਤ ਦਾ ਫੈਸਲਾ ਕਸ਼ਮੀਰ ਦੇ ਲੋਕ ਕਰਨਗੇ, ਉਹ ਦੇਸ਼ ਧਰੋਹ ਬਣ ਜਾਂਦਾ। ਤੇ ਇਹਨਾਂ ਦਾ ਬੰਦਾ ਜਿਹੜਾ ਹੈ ਜਿਹਨੂੰ ਇੱਕ ਦਹਿਸ਼ਤਗਰਦ ਐਲਾਨਿਆ ਹੋਇਆ ਉਹਨਾਂ ਦੇ ਮੁਲਕ ਨੇ ਵੀ, ਉਹਦੇ ਨਾਲ ਮਿਲ ਵੀ ਲੈਂਦਾ ਹੈ, ਉਹਦੀ ਫੋਟੋ ਵੀ ਛਪਦੀ ਹੈ, ਕਵਰੇਜ ਵੀ ਆਉਂਦੀ ਹੈ, ਤੇ ਉਹ ਜਿਹੜਾ ਉਹ ਦੇਸ਼ ਭਗਤੀ ਹੈ। ਇਹ ਫਰਕ ਹੈ ਮੈਜੋਰਿਟੀ ਕਮਿਊਨਿਟੀ ਦੇ ਪੈਟਰੀਓਟਿਜ਼ਮ ਦਾ ਤੇ ਮਾਈਨੋਰਿਟੀਜ਼ ਦੀ ਗੱਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 48 ਨੂੰ ਚੁਣਿਆ। 5 ਉਸ ਦੇ ਸ਼ੇਅਰ ਨੇ ਜੀ ਔਰ ਮੂਲ ਫਾਰਸੀ ਪਾਠ ਹੈ। ਗਿਰਜ਼ ਰਾਹੇ ਸ਼ੌਕ ਸਾਜ਼ੀ ਸੀਨਾ ਸਾਫ ਜ਼ੂਦ ਬੀਨੀ ਖੇस्तन राह बेगज़ाफ अज़ खुदियत दर गश्तै चूँ खुदा दूर कुन खुद बीनी वाह बी बेगलाफ आशकां दारंद चूँ इशाक मुदाम दम माजन दर पेशे शां ओ मर्दलाफ बेगुज़र अज़ल ज़ात इन खमसा हवास ताबा याबी लज़ते जां जामे साफ। अखीला शेर है गर बजोई राहे मुर्शद राह मुदाम तां सवी गोया मुबरा अज खिलाफ। जी इस दी पंजाबी ट्रांसलेशन प्रिंसिपल हरभजन सिंह ने की है और बड़े स्पष्ट उन्होंने शेर ने। प्रेम पंध दा पंध ही होके जे कर लें दिल सुच्चा अपने ताई तां तू वेखें बिना फरेबों उच्चा तेरी होमै कारण होया दूर तेरे तो खालक ला के पर्दा होमै संधा जान उसनू मालक हर आशक दे दिल है वसदा अपना प्रीतम प्यारा उदे सावें फड़ न मारी तू ओ गप्पी यारा पंजे ख्वाहिशां छड़ के बंदे अगे जे लंघ जावें पावन प्रीत प्याले दा तू मज़ा इलाही पावें जे बंदे तू भालें हरदम मुर्शद वाला रस्ता दूई वाला तेरा गोया वड्या जावे फसता। जी हुण ज़ाहिर है कि ये इस रस्ते दे पांधे नूं भाई नंद लाल इस गज़ल राहीं सुनेहा दिंदे ने कि जे तू प्रेम पंध दा राही है तो दिल नूं सुच्चा कर ते अपने आप नूं खुद ही तो हौमे तो वख करके उच्चा उठ। जी कि क्योंकि तेरे और मालक दे विच जिहड़ा पर्दा है वो खुद ही दा है, हौमे दा है, मैं दा है। जे वो पर्दा चुक्या जाए ला के पर्दा हौमे संधा जान उसनूं मालक, जदों पर्दा चुक्या जाएगा तो फिर उस मालक दे दीदार होणगे। ਤੇ ਨਾਲ ਹੀ ਉਹਨਾਂ ਨੇ ਤਾਕੀਦ ਕੀਤੀ ਕਿ ਐਵੇਂ ਆਪਣੇ ਦੁਨਿਆਵੀ ਕਰਮਾਂ ਕਰਕੇ ਫੜ ਨਾ ਮਾਰੀ ਕਿ ਤੂੰ ਬਹੁਤ ਰੱਬ ਦੀ ਗੱਲ ਕਰਦਾ, ਫਿਰ ਕਿਤੇ ਰੱਬ ਦੇ ਆਸ਼ਕਾਂ ਦੇ ਵਿੱਚ ਇਹ ਫੜ ਨਾ ਮਾਰੀ। ਹਰ ਆਸ਼ਿਕ ਦੇ ਦਿਲ ਹੈ ਵਸਦਾ ਆਪਣਾ ਪ੍ਰੀਤਮ ਪਿਆਰਾ। ਜਿਹੜੇ ਰੱਬ ਦੇ ਪਿਆਰੇ ਨੇ ਉਹਦੇ ਇਸ਼ਕ 'ਚ ਨੇ, ਉਹ ਤਾਂ ਪਹਿਲਾਂ ਹੀ ਉਹਦੇ 'ਚ ਵਸਦੇ ਨੇ। ਤੇ ਤੂੰ ਆਪਣੀ ਗੱਪ ਨੂੰ ਜ਼ਰਾ ਦੂਰ ਰੱਖੀ, ਪੰਜੇ ਖਾਸ਼ਾਂ ਛੱਡ ਕੇ ਬੰਦੇ ਅੱਗੇ ਜੇ ਲੰਘ ਜਾਵੇਂ। ਕਿ ਜਦੋਂ ਤੱਕ ਤੂੰ ਪੰਜਾਂ 'ਚ ਫਸਿਆ ਹੋਇਆ ਜੀ, ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਹੈ, ਇਹਨਾਂ ਨੇ ਤੇਰਾ ਰਸਤਾ ਰੋਕਿਆ ਹੋਇਆ। ਪਰ ਜੇ ਤੂੰ ਇਹਨਾਂ ਨੂੰ ਛੱਡ ਦੇ ਤੇ ਫਿਰ ਤੂੰ ਅੱਗੇ ਲੰਘ ਜਾਏਗਾ ਤੇ ਪਾਵਨ ਪ੍ਰੀਤ ਪਿਆਲੇ ਦਾ ਤੂੰ ਮਜ਼ਾ ਇਲਾਹੀ ਪਾਵੇਂ। ਜਿਹੜਾ ਪ੍ਰੇਮ ਦਾ ਪਿਆਲਾ ਹੈ, ਉਸ ਦੀ ਪ੍ਰੀਤ ਦਾ ਪਿਆਲਾ ਹੈ, ਉਸ ਇਲਾਹੀ ਪਿਆਲੇ ਦਾ ਸਵਾਦ ਤੂੰ ਤਾਂ ਹੀ ਲੈ ਸਕੇਂਗਾ ਜੇ ਇਹਨਾਂ ਪੰਜ ਵਿਕਾਰਾਂ ਤੋਂ ਉੱਪਰ ਉੱਠੇਗਾ। ਤੇ ਅਖੀਰ 'ਚ ਉਹਨਾਂ ਨੇ ਕਿਹਾ ਜੇ ਬੰਦੇ ਤੂੰ ਭਾਲੇ ਹਰਦਮ ਮੁਰਸ਼ਦ ਵਾਲਾ ਰਸਤਾ ਦੂਈ ਵਾਲਾ ਤੇਰਾ ਗੋਇਆ ਵੱਢਿਆ ਜਾਵੇ ਫਸਤਾ। ਦੂਈ ਹੈ ਦੁਬਿਧਾ,
ਜੀ ਸ਼ਬਦ ਲਾਗ ਮਨੈ ਛਾੜ ਦੁਬਿਧਾ ਕੀ ਕੁਰੀਆ। ਇਹ ਜਿਹੜੀ ਦੁਬਿਧਾ ਫਸੀ ਹੋਈ ਹੈ ਮਨ ਦੇ ਵਿੱਚ, ਦੋ ਚਿੱਤੀ ਹੈ, ਦੁਬਿਧਾ, ਦੋ ਵਿਚਾਰਾਂ ਚੱਲ ਰਹੀਆਂ ਇੱਕੋ ਵੇਲੇ, ਉਹੀ ਸਾਡੇ ਉਸ ਰੱਬ ਦੇ ਰਸਤੇ ਦੇ ਵਿੱਚ, ਉਸ ਰੱਬ ਨਾਲ ਮੇਲ ਦੇ ਵਿੱਚ ਰੁਕਾਵਟ ਨੇ। ਜੀ ਪਰ ਜੇ ਇਸ ਤੋਂ ਅਸੀਂ ਛੁਟਕਾਰਾ ਪਾ ਲਈਏ, ਹਉਮੈ ਤੋਂ ਸਾਡਾ ਛੁਟਕਾਰਾ ਹੋ ਜਾਏ, ਤੇ ਫਿਰ ਜਿਉਂ ਜਲ ਮੈਂ ਜਲ ਆਏ ਸਮਾਨਾ, ਤਿਉਂ ਪਾਣੀ ਸੰਗ ਤਿਉਂ ਜੋਤੀ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਹੁਣ ਇਹ ਸਿਰਫ ਮਰਨ ਤੋਂ ਬਾਅਦ ਨਾਲ ਸੰਬੰਧਿਤ ਨਹੀਂ ਹੈ, ਅਸੀਂ ਬਹੁਤ ਵਾਰੀ ਮਰਨ ਤੋਂ ਬਾਅਦ ਲਈ ਪੜ੍ਹਦੇ ਹਾਂ, ਪਰ ਇਹ ਹੈ ਕਿ ਜੇ ਦੁਬਿਧਾ ਨਿਕਲ ਜਾਂਦੀ ਹੈ ਮਨ ਚੋਂ, ਡਿਊਲਿਜ਼ਮ ਨਿਕਲ ਜਾਂਦਾ ਹੈ, ਤੇ ਫਿਰ ਇਵੇਂ ਹੀ ਹੈ ਜਿਵੇਂ ਪਾਣੀ ਪਾਣੀ ਦੇ ਵਿੱਚ ਮਰਜ ਹੁੰਦਾ ਹੈ। ਇਸ ਤਰ੍ਹਾਂ ਸਾਡੀ ਜੋਤ, ਸਾਡਾ ਮਨ, ਸਾਡੀ ਰੂਹ ਨਿਰੰਕਾਰ ਦੇ ਵਿੱਚ ਇਕਮਿਕ ਹੁੰਦੀ ਹੈ, ਓਤ ਪ੍ਰੋਤ ਹੁੰਦੀ ਹੈ। ਤੇ ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝੀਆ, ਰਾਖਾ ਏਕ ਹਮਾਰਾ ਸੁਆਮੀ, ਸਗਲ ਕਟਾ ਕੇ ਅੰਤਰਜਾਮੀ। ਫਿਰ ਉਹ ਘਟ ਘਟ ਦੀ ਜਾਣਨ ਵਾਲਾ ਨਿਰੰਕਾਰ ਆਪਣਾ ਰਾਖਾ ਮਹਿਸੂਸ ਹੁੰਦਾ, ਤੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਮੇਸ਼ਾ ਹੀ ਆਨੰਦ ਮਹਿਸੂਸ ਹੁੰਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਅਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।